ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਫਰੀडम ਕਨਵੇ ਜਿਹੜਾ ਪ੍ਰੋਟੈਸਟ ਹੋ ਰਿਹਾ ਟਰੱਕਰਸ ਦਾ, ਉਹ ਇੱਕ ਨਿੱਕੇ ਜਿਹੇ ਸ਼ਹਿਰ ਤੋਂ ਪ੍ਰਿੰਸ ਰੂਪਰਟ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਹੋ ਕੇ ਪੂਰੇ ਅਮਰੀਕਾ ਦੇ ਵਿੱਚ ਫੈਲ ਗਿਆ ਹੈਗਾ। ਓਟਾਵਾ ਦੇ ਵਿੱਚ ਤਾਂ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ ਇਸ ਟਾਈਮ ਦੇ ਉੱਤੇ, ਤੇ ਨਾਲ ਦੀ ਨਾਲ ਇਹ ਜੋ ਪ੍ਰੋਟੈਸਟਰਸ ਆ ਉਹਨਾਂ ਨੇ ਆਪਣਾ ਗੋ ਫੰਡ ਮੀ ਪੇਜ ਸੈਟਅਪ ਕੀਤਾ ਸੀ, ਜਿਹੜਾ ਕਿ 4 ਦਿਨਾਂ ਦੇ ਵਿੱਚ $10 ਮਿਲੀਅਨ ਉਹਨਾਂ ਨੇ ਇਕੱਠਾ ਕਰ ਲਿਆ। ਹੁਣ ਕੀ ਹੋਇਆ ਵੀ ਗੋ ਫੰਡ ਮੀ ਨੇ ਉਹ ਪੇਜ ਫਰੀਜ਼ ਕਰ ਦਿੱਤਾ। ਕਹਿੰਦੇ ਪਈ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਲੋਕਾਂ ਨੂੰ ਇਹ ਪੈਸਾ ਮਿਲੂਗਾ ਉਹ ਬਿਲਕੁਲ ਸਹੀ ਹੈਗੇ ਆ ਜਾਂ ਨਹੀਂ ਹੈਗੇ, ਜਾਂ ਜਿਹੜੇ ਲੋਕ ਡੋਨੇਸ਼ਨ ਕਰ ਰਹੇ ਆ ਉਹਨਾਂ ਦਾ ਪੈਸਾ ਕਿਤੇ ਗਲਤ ਨਹੀਂ ਜਾ ਰਿਹਾ। ਫਰੀडम ਕਨਵੇ 2022 ਨੇ 10.1 ਮਿਲੀਅਨ ਜਨਵਰੀ 14 ਤੱਕ ਆਲਰੇਡੀ ਬਣਾ ਲਿਆ ਸੀ। ਉਹਨਾਂ ਨੇ ਹੁਣ ਆਪਣੇ ਲਾਇਰਸ ਵੀ ਇਕੱਠੇ ਕੀਤੇ ਆ ਜੋ ਕਿ ਗੋ ਫੰਡ ਮੀ ਨੂੰ ਪੂਰੀ ਜੋ ਵੀ ਇਨਫੋਰਮੇਸ਼ਨ ਪੁੱਛ ਰਹੇ ਆ ਉਹ ਦੇ ਰਹੇ ਹੈਗੇ ਆ। ਪਰ ਇੰਨਾ ਜ਼ਿਆਦਾ ਜਿਹੜਾ ਪੈਸਾ ਇਕੱਠਾ ਹੋਣਾ ਕੈਨੇਡਾ ਦੇ ਪੋਲੀਟੀਸ਼ੀਅਨ ਦੇ ਲਈ ਇੱਕ ਹੈਰਾਨੀਜਨਕ ਆ। ਕਹਿੰਦੇ ਵੀ ਕੈਨੇਡਾ ਦੀ ਕੋਈ ਵੀ ਮੇਜਰ ਪੋਲੀਟੀਕਲ ਪਾਰਟੀ ਇੰਨਾ ਜ਼ਿਆਦਾ ਪੈਸਾ ਥੋੜ੍ਹੇ ਦਿਨਾਂ ਦੇ ਵਿੱਚ ਕਦੇ ਵੀ ਗੋ ਫੰਡ ਮੀ ਥਰੂ ਇਕੱਠਾ ਨਹੀਂ ਕਰ ਸਕੀ। ਅਗਲੀ ਖਬਰ IRS ਦੇ ਸੰਬੰਧ ਦੇ ਵਿੱਚ ਆ। ਜਿੰਨੇ ਵੀ ਅਮਰੀਕਾ ਦੇ ਵਸਿੰਦੇ ਆ ਹੁਣ ਤੁਸਾਂ ਨੇ ਟੈਕਸ ਭਰਨਾ ਆਲਰੇਡੀ ਸ਼ੁਰੂ ਕਰ ਦਿੱਤਾ ਹੈਗਾ। ਜਨਵਰੀ 24 ਤੋਂ ਤੁਹਾਡੇ ਜਿਹੜੇ ਟੈਕਸ ਵਾਲੇ ਆ ਉਹਨਾਂ ਨੇ ਟੈਕਸ ਭਰਨਾ ਸ਼ੁਰੂ ਕਰ ਦਿੱਤਾ। IRS ਨੇ ਕਹਿੰਦੇ ਪਈ ਬਹੁਤ ਹੀ ਘੱਟ ਲੋਕਾਂ ਨੂੰ ਆਡਿਟ ਕੀਤਾ ਹੈਗਾ ਪਿਛਲੇ ਸਾਲ ਦੇ ਦੌਰਾਨ। ਇਸ ਸਾਲ ਵੀ ਕਿਉਂਕਿ ਉਹਨਾਂ ਦੀ ਮੈਨ ਪਾਵਰ ਬੜੀ ਘੱਟ ਹੈਗੀ ਆ, ਸੋ ਆਡਿਟ ਹੋਣ ਦੇ ਬਹੁਤ ਘੱਟ ਚਾਂਸ ਹੈਗੇ ਆ। ਪਰ ਸਟਿਲ ਕਈ ਚੀਜ਼ਾਂ ਇਹੋ ਜਿਹੀਆਂ ਆ ਜਿਹੜੀਆਂ ਫਲੈਗ ਹੋ ਸਕਦੀਆਂ ਆ ਜਿਨ੍ਹਾਂ ਕਰਕੇ ਤੁਸੀਂ ਆਡਿਟ ਹੋ ਸਕਦੇ ਹੋ। ਕਹਿੰਦੇ ਚਾਂਸਸ ਤਾਂ ਭਾਵੇਂ ਘੱਟ ਹੈਗੇ ਆ, ਪਰ ਕੁਛ ਚੀਜ਼ਾਂ ਆ ਜਿਹੜੀਆਂ ਕਿ ਰੈੱਡ ਫਲੈਗ ਕਰ ਦਊਗੀਆਂ, ਜਿਹਦੇ ਨਾਲ IRS ਤੁਹਾਡੇ ਟੈਕਸ ਰਿਟਰਨ ਨੂੰ ਆਡਿਟ ਕਰ ਸਕਦੇ ਹੈਗੇ ਆ। ਕਹਿੰਦੇ ਵੀ ਸਾਰੀਆਂ ਹੀ ਆਪਣੀਆਂ ਰਸੀਦਾਂ ਤੁਸੀਂ ਕੋਲ ਰੱਖੋ। ਜੇ ਕਿਸੇ ਦਾ ਬਿਜ਼ਨਸ ਆ, ਤੁਸੀਂ ਡੋਨੇਸ਼ਨ ਦਿੱਤੀ ਆ ਜਾਂ ਹੋਰ, ਉਹ ਤੁਹਾਡੇ ਕੋਲ ਪੇਪਰ ਵਰਕ ਹੋਣਾ ਚਾਹੀਦਾ। ਇਹ CPA ਇੱਕ ਪਾਰਕਰ ਐਟ PKFO ਕੋਨਰ ਡੇਵਿਸ LLP ਉਹਨਾਂ ਨੇ ਦੱਸਿਆ ਹੈਗਾ। ਟੈਕਸ ਸੀਜ਼ਨ ਈਵਨ ਦੋ ਕਿਕ ਆਫ ਹੋ ਗਿਆ ਆ, ਪਰ ਜੇ ਤੁਹਾਡੇ ਟੈਕਸ ਫਾਰਮ ਦੇ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਆ ਉਹ ਤੁਹਾਡਾ ਜਿਹੜਾ ਡਿਲੇ ਹੋ ਸਕਦਾ ਹੈਗਾ ਜੇ ਤੁਹਾਨੂੰ ਪੈਸੇ ਵਾਪਸ ਆਉਣਾ ਹੈਗਾ। ਕਹਿੰਦੇ ਵੀ ਇਲੈਕਟ੍ਰੋਨਿਕ ਫਾਈਲਿੰਗ ਸਭ ਤੋਂ ਬੈਸਟ ਹੈਗੀ ਆ। ਉਹਦੇ ਨਾਲ ਕੀ ਆ ਵੀ ਤੁਹਾਨੂੰ ਜਲਦੀ ਤੋਂ ਜਲਦੀ ਜਿਹੜੇ ਪੈਸੇ ਆ ਉਹ ਰਿਫੰਡ